ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 24 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਓਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਲ 2024 ਦੀ 24 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਮੰਗਲਵਾਰ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਜ਼ੂਰੀ ਦੇ ਵਿੱਚ ਅੱਜ ਇੱਕ ਮਾਰਸੈਲਸ ਵਿਲੀਅਮਸ ਨਾਮ ਦੇ ਬੰਦੇ ਨੂੰ ਲੀਥਲ ਇੰਜੈਕਸ਼ਨ ਲਾ ਕੇ ਐਗਜ਼ੀਕਿਊਟ ਕੀਤਾ ਗਿਆ। ਉਹਨੂੰ ਜਿੱਦਾਂ ਇਹ ਕਹਿ ਸਕਦੇ ਆ ਫਾਂਸੀ ਦਿੱਤੀ ਗਈ ਆ, ਜਦੋਂ ਮਜ਼ੂਰੀ ਦੀ ਜਿਹੜੀ ਸੁਪਰੀਮ ਕੋਰਟ ਆ ਉਸਨੇ ਦੋ ਵੱਖ-ਵੱਖ ਅਪੀਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਡਿਨਾਈ ਕਰ ਦਿੱਤਾ। ਮਾਰਸੈਲਸ ਵਿਲੀਅਮ ਨੂੰ ਇਹ ਕਿਉਂ ਕੀਤਾ ਗਿਆ, ਫਾਂਸੀ ਕਿਉਂ ਦਿੱਤੀ ਗਈ ਹੈਗੀ ਆ ਟੀਕਾ ਲਾ ਕੇ, ਕਿਉਂਕਿ ਉਸਨੇ 1998 ਦੇ ਵਿੱਚ ਲੀਸ਼ਾ ਗੇਲ ਨਾਮ ਦੀ ਇੱਕ ਸਾਬਕਾ ਨਿਊਜ਼ਪੇਪਰ ਰਿਪੋਰਟਰ ਸੀ, ਉਸ ਨੂੰ ਚਾਕੂ ਮਾਰ ਕੇ ਉਹਦੇ ਘਰ ਦੇ ਵਿੱਚ ਹੀ ਸੇਂਟ ਲੂਇਸ ਦੇ ਵਿੱਚ ਮਾਰ ਦਿੱਤਾ ਸੀ। ਵਿਲੀਅਮਸ 55 ਸਾਲਾਂ ਦਾ 6 ਵਜੇ ਜਿਹੜਾ ਸੈਂਟਰਲ ਟਾਈਮ ਹੈਗਾ ਉੱਥੇ ਦੱਸਿਆ ਗਿਆ ਵੀ ਮਜ਼ੂਰੀ ਸਟੇਟ ਪ੍ਰਿਜ਼ਨ ਜਿਹੜੀ ਬੋਨਟਰੇ ਫਰਾਂਕੋਇਸ ਕਾਉਂਟੀ ਹੈਗੀ ਆ, ਸਾਊਥ ਵੈਸਟ ਆਫ ਸੇਂਟ ਲੂਇਸ, 60 ਮੀਲ ਦੂਰ ਆ, ਉੱਥੇ ਉਸ ਦੀ ਮੌਤ ਜਿਹੜੀ ਆ ਕਨਫਰਮ ਕਰ ਦਿੱਤੀ ਗਈ ਹੈਗੀ ਆ। ਕੈਪੀਟਲ ਪਨਿਸ਼ਮੈਂਟ ਦਾ ਜਿਹੜਾ ਕੇਸ ਆ ਇਹਨੂੰ ਨੈਸ਼ਨਲ ਅਟੈਂਸ਼ਨ ਮਿਲਦਾ ਆ। ਵਿਲੀਅਮਸ ਜਿਹੜਾ ਆ ਉਸਨੇ ਐਂਡ ਤੱਕ ਜਿਹੜੀ ਆ ਆਪਣੀ ਇਨੋਸੈਂਸ ਬਰਕਰਾਰ ਰੱਖੀ। ਉਹ ਕਹਿੰਦਾ ਵੀ ਮੇਰਾ ਕੋਈ ਵੀ ਜਿਹੜਾ ਆ ਇਹਦੇ ਵਿੱਚ ਲੈਣਾ ਦੇਣਾ ਨਹੀਂ ਸੀ। ਜਿਹੜੀ ਵਿਕਟਮ ਦੀ ਫੈਮਿਲੀ ਸੀ ਉਸਨੇ ਵੀ ਜਿਹੜੀ ਆ ਐਗਜ਼ੀਕਿਊਸ਼ਨ ਦੀ ਆਪੋਜੀਸ਼ਨ ਕੀਤੀ ਸੀ ਐਂਡ ਉਹਦੀ ਜਿਹੜੀ ਪ੍ਰੋਸੀਕਿਊਸ਼ਨ ਸੀਗੀ ਉਹਨਾਂ ਨੇ ਅਪੀਲਸ ਜ਼ਰੂਰ ਸਬਮਿਟ ਕੀਤੀਆਂ ਪਰ ਉਹ ਸੁਪਰੀਮ ਕੋਰਟ ਨੇ ਨਹੀਂ ਮੰਨੀਆਂ। ਕਈ ਵਾਰ ਵਾਰ-ਵਾਰ ਜਿਹੜੀਆਂ ਅਪੀਲਸ ਆ ਕੀਤੀਆਂ ਗਈਆਂ। US ਦੀ ਜਿਹੜੀ ਸੁਪਰੀਮ ਕੋਰਟ ਆ ਉਸਨੇ ਵੀ 2 ਵਾਰ ਸੈਪਰੇਟ ਜਿਹੜੀਆਂ ਅਪੀਲਸ ਆ ਵਿਲੀਅਮ ਦੀ ਲਾਈਫ ਦੇ ਲਈ ਉਹਨਾਂ ਨੂੰ ਰਿਜੈਕਟ ਕਰ ਦਿੱਤਾ। ਤੇ ਹਾਲਾਂਕਿ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਕੇਤਨਜੀ ਬਰਾਊਨ ਜੈਕਸਨ ਤੇ ਇਲੈਨਾ ਕੇਗਨ ਤੇ ਸੋਨੀਆ ਸੋਟੋਮਾਇਰ, ਉਹ ਇਸ ਦੇ ਉਲਟ ਆ ਵੀ ਜਿਹੜੀ ਆ ਕੈਪੀਟਲ ਪਨਿਸ਼ਮੈਂਟ ਫਾਂਸੀ ਦੇ ਨਾਲ ਨਹੀਂ ਹੋਣੀ ਚਾਹੀਦੀ। ਵਿਲੀਅਮਸ ਦੇ ਜਿਹੜੇ ਅਟਾਰਨੀ ਟ੍ਰੀਸ਼ੀਆ ਰੋਹੋ ਬੁਸ਼ਨਲ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅੱਜ ਇੱਕ ਹੋਰ ਇਨੋਸੈਂਟ ਬੰਦੇ ਨੂੰ, ਮਾਰਸੈਲਸ ਖਲੀਫਾ ਵਿਲੀਅਮਸ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ ਆ। ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਹੈਗਾ ਆ ਤੇ ਇਹ ਨਹੀਂ ਹੋਣਾ ਚਾਹੀਦਾ। ਸੋਮਵਾਰ ਨੂੰ ਮਿਜ਼ੂਰੀ ਦੇ ਗਵਰਨਰ ਮਾਈਕ ਪੀਅਰਸਨ ਤੇ ਸਟੇਟ ਦੀ ਸੁਪਰੀਮ ਕੋਰਟ ਦੋਨਾਂ ਨੇ ਜਿਹੜੀ ਆ ਇਹ ਅਪੀਲ ਨੂੰ ਰਿਜੈਕਟ ਕਰ ਦਿੱਤਾ ਸੀ। ਸੋ ਜੇ ਦੇਖਿਆ ਜਾਵੇ ਫਸਟ ਡਿਗਰੀ ਮਰਡਰ ਚਾਰਜ ਕੀਤਾ ਗਿਆ ਸੀ 1999 ਦੇ ਵਿੱਚ, ਜਦੋਂ ਇਸਨੇ ਨਿਊਜ਼ ਰਿਪੋਰਟਰ ਨੂੰ ਜਿਹੜਾ ਕਤਲ ਕੀਤਾ ਗਵਰਨਮੈਂਟ ਦੇ ਮੁਤਾਬਕ, ਪਰ ਉਹ ਆਪਣੇ ਆਪ ਨੂੰ ਇਨੋਸੈਂਟ ਹੀ ਸਮਝਦਾ ਆ। ਪਰ 2001 ਦੇ ਵਿੱਚ ਗਿਲਟੀ ਉਹਨੂੰ ਜਿਹੜਾ ਪਾਇਆ ਗਿਆ ਸੀ। ਪ੍ਰੋਸੀਕਿਊਟਰਸ ਨੇ ਵਿਲੀਅਮਸ ਦੇ ਜਿਹੜਾ ਓਰੀਜਨਲ ਟ੍ਰਾਇਲ ਜਦੋਂ ਸ਼ੁਰੂ ਹੋਇਆ ਸੀ ਵੀ ਕਿਸ ਤਰ੍ਹਾਂ ਉਹ ਅਗਸਤ 1998 ਚ ਗੇਲਸ ਦੇ ਘਰ ਦੇ ਵਿੱਚ ਐਂਟਰ ਹੋਇਆ, ਉਹਨੂੰ 43 ਵਾਰ ਸਟੈਬ ਕੀਤਾ ਬੁਚਰ ਨਾਈਫ ਦੇ ਨਾਲ,
ਤੇ ਉਹ ਤੋਂ ਬਾਅਦ ਜਿਹੜਾ ਆ ਉਸ ਦੀ ਮੌਤ ਹੋ ਗਈ। ਸੋ ਜੇ ਮਜ਼ੂਰੀ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਵਿਲੀਅਮਸ ਦੀ ਜਿਹੜੀ ਐਗਜ਼ੀਕਿਊਸ਼ਨ ਆ ਉਹ ਇਸ ਸਾਲ ਤੀਜੀ ਫਾਂਸੀ ਦੀ ਸਜ਼ਾ ਮਜ਼ੂਰੀ ਸਟੇਟ ਦੇ ਵਿੱਚ, USA ਦੀ ਜਿਹੜੀ ਮਜ਼ੂਰੀ ਸਟੇਟ ਆ ਉੱਥੇ ਦਿੱਤੀ ਗਈ ਆ। ਤੇ ਜਦੋਂ ਤੋਂ ਹੀ ਸਟੇਟ ਨੇ, ਪਹਿਲਾਂ ਨਹੀਂ ਹੁੰਦਾ ਸੀ ਉੱਥੇ ਕੈਪੀਟਲ ਪਨਿਸ਼ਮੈਂਟ, 1999 ਦੇ ਵਿੱਚ ਦੁਬਾਰਾ ਕੀ ਰੀਇਨਸਟੇਟ ਕੀਤਾ ਸੀ। 1999 ਤੋਂ ਲੈ ਕੇ ਹੁਣ ਤੱਕ 100 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈਗੀ ਆ। ਹਾਂ, ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈ ਉਹਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ, ਪਰ ਜਿਸ ਤਰ੍ਹਾਂ ਜਿਹੜਾ ਸਾਡਾ ਧਰਮ ਵੀ ਆ, ਸਿੱਖੀ ਦੇ ਵਿੱਚ ਇਹ ਆ ਕਿ ਕਿਸੇ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ। ਸਿੱਖਾਂ ਨੂੰ ਜਿਹੜਾ ਆ ਉਹ ਐਗਜ਼ੀਕਿਊਸ਼ਨ ਦੇ ਉਲਟ ਹੋਣਾ ਚਾਹੀਦਾ। ਹਾਂ, ਉਹ ਬੰਦੇ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੱਖ ਛੱਡੋ, ਪਰ ਜਿਸ ਰੱਬ ਨੇ ਕਿਸੇ ਨੂੰ ਜਨਮ ਦਿੱਤਾ ਆ ਤੇ ਉਸ ਦੀ ਮੌਤ ਵੀ ਉਸ ਰੱਬ ਦੇ ਹੱਥ ਵਿੱਚ ਆ, ਨਾ ਕਿ ਲੋਕਾਂ ਦੇ ਜਾਂ ਕਿਸੇ ਜੱਜ ਦੇ ਜਾਂ ਕਿਸੇ ਪ੍ਰੋਸੀਕਿਊਟਰ ਦੇ ਹੱਥ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ ਕੈਲੀਫੋਰਨੀਆ ਦੇ ਵਿਦਿਅਕ ਅਦਾਰਿਆਂ ਦੇ ਬਾਰੇ। ਇਸ ਟਾਈਮ ਜਿਹੜੀ ਖਬਰ ਆ ਰਹੀ ਹੈ ਇੱਕ ਯਾਹੂ ਨਿਊਜ਼ ਦੇ ਮੁਤਾਬਕ, ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਦੇ 10 ਜਿਹੜੇ ਬੈਸਟ ਕਾਲਜ ਨੇ ਉਹਨੂੰ US ਦੇ 1500 ਕਾਲਜਸ ਦੇ ਵਿੱਚੋਂ ਬੈਸਟ ਮੰਨਿਆ ਗਿਆ। ਇੱਕ ਜਿਹੜੀ ਰਿਪੋਰਟ ਹੈ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ, ਜਿਹਦੇ 'ਚ ਖੋਜ ਕੀਤੀ ਗਈ ਹੈ, ਸਰਵੇ ਕੀਤਾ ਗਿਆ, ਉਹਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਵਿਦਿਅਕ ਅਦਾਰੇ ਨੇ ਇਹ ਬੈਸਟ ਕੈਟਾਗਰੀ ਦੇ ਵਿੱਚ ਆਉਂਦੇ ਨੇ। US ਨਿਊਜ਼ ਐਂਡ ਵਰਲਡ ਰਿਪੋਰਟ ਨੇ ਐਨੂਅਲ ਜਿਹੜੀ ਰਿਪੋਰਟ ਜਾਰੀ ਕੀਤੀ ਜਿਹਦਾ ਨਾਮ ਬੈਸਟ ਕਾਲਜਸ ਰੱਖਿਆ। ਉਹਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ 1500 US ਕਾਲਜ ਨੂੰ ਰਿਵਿਊ ਕੀਤਾ, ਜਿਨ੍ਹਾਂ ਦੇ ਵਿੱਚ 4 ਸਾਲਾ ਜਿਹੜਾ ਬੈਚਲਰ ਡਿਗਰੀ ਦਾ ਪ੍ਰੋਗਰਾਮ ਹੈ, ਜਾਂ ਉਹਨਾਂ ਦੇ ਵਿੱਚ ਸਟੂਡੈਂਟ ਫੈਕਲਟੀ ਰੇਸ਼ੋ ਕੀ ਹੈ, ਜਾਂ ਉਹਨਾਂ ਦੇ ਜਿਹੜੇ ਸਟੂਡੈਂਟ ਲੋਨ ਲੈਂਦੇ ਨੇ ਉਹ ਰੇਸ਼ੋ ਕੀ ਹੈ, ਤੇ ਇਹਦੇ ਨਾਲ ਨਾਲ ਉਹਨਾਂ ਦੇ ਸਟੈਂਡਰਡਾਈਜ਼ਡ ਜਿਹੜੇ ਟੈਸਟ ਨੇ ਉਹ ਜਿਹੜੇ ਦੇਖੇ ਗਏ ਨੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਜਿਹੜੀ ਆ ਉਹ ਇਹਦੇ ਵਿੱਚ ਪਹਿਲੇ ਨੰਬਰ ਤੇ ਹੈ ਪਬਲਿਕ ਸਕੂਲ ਜਿਹੜਾ ਕੰਟਰੀ ਦੇ ਵਿੱਚ, ਤੇ ਦੱਸਿਆ ਗਿਆ ਕਿ 15ਵਾਂ ਜਿਹੜਾ ਬੈਸਟ ਕਾਲਜ ਓਵਰਆਲ ਇਹਨੂੰ ਗਿਣਿਆ ਗਿਆ। ਇਹ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਜਿਹੜੀ ਆ ਉਹ ਦੂਜੇ ਨੰਬਰ ਤੇ ਹੈ ਟੌਪ ਦੇ ਸਕੂਲਸ ਦੇ ਵਿੱਚੋਂ, ਤੇ 17ਵੇਂ ਬੈਸਟ ਕਾਲਜ ਓਵਰਆਲ ਉਹਨੂੰ ਰੱਖਿਆ ਗਿਆ। ਇਹ ਤੋਂ ਇਲਾਵਾ ਜਿਹੜੇ 10 ਹੋਰ ਨੇ UCLA, UC ਬਰਕਲੇ, UC ਸੈਨ ਡਿਆਗੋ, UC ਡੇਵਿਸ, UC ਇਰਵਾਈਨ, UC ਸੈਂਟਾ ਬਾਰਬਰਾ, ਮਰਸੈਡ, UC ਰਿਵਰਸਾਈਡ, UC ਸੈਂਟਾ ਕਰੂਜ਼ ਤੇ ਕੈਲ ਸਟੇਟ ਲੌਂਗ ਬੀਚ ਜਿਹੜੀ ਆ ਉਹ ਅਦਾਰੇ ਨੇ ਜਿਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ, ਜੇ ਟੌਪ ਸਕੂਲ ਦੇ ਮਾਮਲੇ ਨੇ ਤੇ ਉਹਨਾਂ ਦਾ ਰੈਂਕ ਕਿਹੜਾ ਉਹ ਵੀ ਦੱਸਿਆ ਗਿਆ, ਤੇ ਨਾਲ ਨੇਸ਼ਨ ਜਿਹੜੀ ਯੂਨੀਵਰਸਿਟੀਜ਼ ਆ ਉਹਨਾਂ ਦਾ ਰੈਂਕ ਕੀ ਹੈ। ਸੋ ਇੱਥੇ ਜਿਹੜੇ ਕੈਲੀਫੋਰਨੀਆ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੈਲੀਫੋਰਨੀਆ ਦਾ ਜਿਹੜਾ ਵਿਦਿਅਕ ਮਿਆਰ ਆ ਉਹ ਦੂਜੇ ਸੂਬਿਆਂ ਦੇ ਕੰਪੈਰੀਜ਼ਨ ਜੇ ਆਪਾਂ ਦੇਖਦੇ ਹਾਂ ਤਾਂ US ਦੇ ਵਿੱਚ ਉਹ ਕਾਫੀ ਬਿਹਤਰ ਮੰਨਿਆ ਗਿਆ, ਤੇ ਇੱਥੇ ਸਟੂਡੈਂਟਸ ਨੂੰ ਕਾਫੀ ਸਹੂਲਤਾਂ ਵੀ ਜਿਹੜੀਆਂ ਉਹ ਮਿਲਦੀਆਂ ਨੇ। ਜੀ ਦੂਸਰੇ ਪਾਸੇ ਕੈਲੀਫੋਰਨੀਆ ਦੇ ਜੇ ਓਵਰਆਲ ਸਟੂਡੈਂਟਸ ਦੀ ਗੱਲ ਦੇਖੀ ਜਾਵੇ ਤੇ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਚੋਂ ਜੇ ਕਹਿੰਦੇ ਵੀ 5 ਸਟੂਡੈਂਟਸ ਆ, ਉਹਨਾਂ ਚੋਂ ਇੱਕ ਜਾਣਾ ਹੀ ਸਿਰਫ ਯੂਨੀਵਰਸਿਟੀ ਨੂੰ ਜਾਂਦਾ ਹੈਗਾ। ਸੋ ਇਹ ਬਹੁਤ ਜਿਹੜਾ ਨੰਬਰ ਘੱਟ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਸਿਸਟਮ ਇਸ ਤਰ੍ਹਾਂ ਸੈਟਅਪ ਕੀਤਾ ਗਿਆ ਸੀ ਵੀ 2 ਸਾਲ ਜਿਹੜੇ ਬੱਚੇ ਆ ਉਹ ਹਾਈ ਸਕੂਲ ਤੋਂ ਬਾਅਦ ਕਮਿਊਨਿਟੀ ਕਾਲਜ ਚਲਾਉਣ, ਤੇ ਉਹ ਤੋਂ ਬਾਅਦ ਉਹ ਕੈਲ ਸਟੇਟ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਕੈਂਪਸ 11-12 ਆ, ਕੈਲ ਸਟੇਟ ਦੇ 28-29 ਹੈਗੇ, ਉਹਨਾਂ ਦੇ ਵਿੱਚ ਟਰਾਂਸਫਰ ਕਰ ਸਕਦੇ ਹੈਗੇ ਆ। ਪਰ ਜਿਹੜੇ ਨਵੇਂ ਆਡਿਟ ਰਿਲੀਜ਼ ਹੋਏ ਆ ਉਹਨਾਂ ਦੇ ਮੁਤਾਬਕ ਸਿਰਫ 5 ਵਿੱਚੋਂ ਇੱਕ ਹੀ ਬੱਚਾ ਜਿਹੜਾ ਆ ਕਮਿਊਨਿਟੀ ਕਾਲਜ ਤੋਂ ਰੈਗੂਲਰ ਯੂਨੀਵਰਸਿਟੀ ਦੇ ਵਿੱਚ ਟਰਾਂਸਫਰ ਹੁੰਦਾ ਆ। ਇਹ ਜਿਹੜੇ ਰਿਜ਼ਲਟਸ ਆ 2017 ਤੋਂ ਲੈ ਕੇ 2019 ਦੇ ਜਿਹੜੇ ਆਏ ਹੈਗੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਉਹਨਾਂ ਏਰੀਆ ਚੋਂ ਜਿਹੜੇ ਬੱਚੇ ਘਟ ਜਾਂਦੇ ਆ ਜਿਹੜੇ ਰੂਰਲ ਏਰੀਏ ਆ, ਜਿਹੜੇ ਪੇਂਡੂ ਏਰੀਏ ਹੈਗੇ ਆ, ਖੇਤਾਂ ਵਾਲੇ ਏਰੀਏ ਹੈਗੇ ਆ, ਜਾਂ ਜਿੱਥੇ ਗਰੀਬ ਲੋਕ ਰਹਿੰਦੇ ਹੈਗੇ ਆ, ਜਿਹੜੇ ਫਾਈਨੈਂਸ਼ੀਅਲੀ ਗੁੱਡ ਨਹੀਂ ਹੈਗੇ, ਜਿਨ੍ਹਾਂ ਦੇ ਵਿੱਚ ਕਾਲੇ ਮੂਲ ਦੇ ਲੋਕ ਆਉਂਦੇ ਆ ਜਾਂ ਹਿਸਪੈਨਿਕ ਮੂਲ ਦੇ ਜਿਹੜੇ ਲੋਕ ਆ ਉਹ ਆਉਂਦੇ ਹੈਗੇ ਆ। ਬਹੁਤ ਸਾਰੇ ਸਟੂਡੈਂਟਸ ਕਾਲਜਸ ਇਸ ਕਰਕੇ ਜਾਂਦੇ ਆ ਕਮਿਊਨਿਟੀ ਕਾਲਜ, ਕਿਉਂਕਿ ਫੀਸ ਬੜੀ ਘੱਟ ਹੁੰਦੀ ਆ। ਉਹ ਤੋਂ ਬਾਅਦ ਟਰਾਂਸਫਰ ਕਰਕੇ ਫਿਰ ਜਿੱਦਾਂ 2 ਸਾਲ ਤੁਹਾਡੇ ਬਚ ਜਾਂਦੇ ਆ ਜ਼ਿਆਦਾ ਪੈਸੇ ਖਰਚਣ ਤੋਂ। ਪਰ ਓਵਰਆਲ ਜਿਹੜੇ ਇਹ ਨੰਬਰਸ ਆਏ ਆ ਇਹ ਬਾਹਲੇ ਗੁੱਡ ਨਹੀਂ ਹੈ। ਅਮਰੀਕਾ ਵਰਗੇ ਵਰਲਡ ਦੇ ਜੇ ਦੇਖਿਆ ਜਾਵੇ, ਜਿਹੜੀ ਕੈਲੀਫੋਰਨੀਆ ਆ ਇਹਨੂੰ 6ਵੀਂ-7ਵੀਂ ਇਕਨੋਮੀ ਗਿਣਿਆ ਜਾਂਦਾ ਹੈ, ਤੇ ਉੱਥੇ ਜੇ 5 ਵਿੱਚੋਂ ਇੱਕ ਸਟੂਡੈਂਟ ਹੀ ਸਿਰਫ ਕਾਲਜ ਤੋਂ ਯੂਨੀਵਰਸਿਟੀ ਜਾਵੇ, ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ। 2022 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇੱਕ ਸੈਟ ਗੋਲ ਕੀਤਾ ਸੀ, ਜਿਹਦੇ ਵਿੱਚ ਉਹਨੇ ਕਿਹਾ ਸੀ ਵੀ ਜਿਹੜੇ ਵਰਕਿੰਗ ਏਜ ਅਡਲਟਸ ਆ
ਜਿਨ੍ਹਾਂ ਦੇ ਕੋਲ ਪੋਸਟ ਸੈਕੰਡਰੀ ਡਿਗਰੀ ਹੈਗੀ ਆ ਜਾਂ ਸਰਟੀਫਿਕੇਟ ਹੈਗਾ 55 ਤੋਂ 70% ਉਹ 2030 ਤੱਕ ਹੋਣਗੇ। ਪਰ ਜਿਹੜਾ ਰਿਜ਼ਲਟਸ ਆ ਰਹੇ ਆ ਉਹਨਾਂ ਦੇ ਵਿੱਚ ਕੁਝ ਇਦਾਂ ਦਾ ਦਿਸ ਨਹੀਂ ਰਿਹਾ ਹੈਗਾ। ਲਾ ਮੇਕਰਸ ਨੇ ਕੋਸ਼ਿਸ਼ ਵੀ ਕੀਤੀ ਪਰ ਫੇਲ ਹੋ ਗਏ, ਤਾਂ ਕਿ ਵੀ ਯੂਸੀ ਸਿਸਟਮ ਜਿਹੜੀ ਗਰੰਟੀ ਦੇਵੇ ਉਹ ਜਿੰਨੇ ਵੀ ਲੋਕ ਸਟੂਡੈਂਟਸ ਕਮਿਊਨਿਟੀ ਕਾਲਜ ਜਾਂਦੇ ਆ ਉਹਨਾਂ ਨੂੰ ਟਰਾਂਸਫਰ ਕਰਨ ਦੇ ਲਈ, ਪਰ ਇਹ ਨਹੀਂ ਹੋ ਸਕਿਆ। ਸੋ ਬਾਹਰਲੀਆਂ ਸਟੇਟਾਂ ਤੋਂ, ਬਾਹਰਲੀਆਂ ਮੁਲਕਾਂ ਤੋਂ ਆ ਕੇ ਯੂਐਸਏ ਦੇ ਵਿੱਚ ਕੈਲੀਫੋਰਨੀਆ 'ਚ ਲੋਕ ਪੜ੍ਹਦੇ ਆ, ਪਰ ਕੈਲੀਫੋਰਨੀਆ ਸਟੇਟ ਦੇ ਖੁਦ ਦੇ ਜਿਹੜੇ ਬਸ਼ਿੰਦੇ ਆ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਤੁਸੀਂ ਦੇਖ ਲਓ। ਹਾਂਜੀ, ਲੰਘੇ ਦਿਨੀ ਆਪਾਂ ਇੱਕ ਹੋਰ ਖਬਰ ਸਾਂਝੀ ਕੀਤੀ ਸੀ ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਦੇ ਨਾਲ ਕਿ ਸਟੂਡੈਂਟ ਲੋਨ ਦੇ ਮਾਮਲੇ ਦੇ ਵਿੱਚ ਵੀ ਕੈਲੀਫੋਰਨੀਆ ਦਾ ਜਿਹੜਾ ਯੂਐਸ ਦੇ ਵਿੱਚ ਨੰਬਰ ਆ ਉਹ ਵੀ ਪਹਿਲੇ ਨੰਬਰਾਂ ਦੇ ਵਿੱਚ ਹੀ ਆਉਂਦਾ। ਇੱਥੇ ਜ਼ਿਆਦਾ ਸਟੂਡੈਂਟਸ ਨੇ ਜਿਹੜਾ ਲੋਨ ਆ ਉਹ ਲਿਆ ਹੋਇਆ। ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ USC ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ, ਲਾਸ ਐਂਜਲਸ ਦਾ ਇੱਕ ਮੀਡੀਆ ਅਦਾਰਾ, ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕ ਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸੌਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਇਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਇਡੈਂਟੀਟੀ ਆ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹਸਪੀਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ ਅਗਲੀ ਖਬਰ ਵੱਲ ਚਲੀਏ। ਇਨ ਐਂਡ ਆਊਟ ਨੇ ਕੈਲੀਫੋਰਨੀਆ ਦੇ ਕੁਝ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਉੱਤੇ ਲਾਸੂਟ ਫਾਈਲ ਕੀਤਾ ਹੈ ਵੀ ਉਹ ਜਿਹੜੇ ਰੈਸਟੋਰੈਂਟਸ ਆ ਸਾਡੇ ਮੈਨਿਊ ਨੂੰ ਯੂਜ਼ ਕਰ ਰਹੇ ਆ, ਤੇ ਉਹ ਰੈਸਟੋਰੈਂਟਸ ਨੂੰ ਸੀਜ਼ ਤੇ ਡਿਜੈਸਟ ਜਿਹੜੇ ਆਰਡਰ ਆ ਉਹ ਕੀਤੇ ਗਏ, ਉਹਨਾਂ ਨੂੰ ਲੈਟਰ ਇਸ਼ੂ ਕੀਤਾ ਗਿਆ ਵੀ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਬੰਦ ਕਰੋ। ਸੈਨ ਡੀਗੋ ਦੇ ਵਿੱਚ ਨਾਰਥ ਪਾਰਕ ਨੇਬਰਹੁੱਡ ਦੇ ਵਿੱਚ ਇੱਕ ਰੈਸਟੋਰੈਂਟ ਆ, ਉਹਨਾਂ ਨੇ ਕਹਿੰਦੇ ਭਈ ਆਪਣੇ ਜਿਹੜਾ ਮੈਨਿਊ ਆ ਉਹ ਡਬਲ ਐਨੀਮਲ ਫਰਾਈਜ਼, ਜਿਹੜੇ ਕਿ ਦੋਨੋਂ ਹੀ ਬਹੁਤ ਇਨ ਐਂਡ ਆਊਟ ਦੇ ਵਿੱਚ ਪਪੂਲਰ ਹੈਗੇ ਆ, ਉਹ ਨਾਂ ਰੱਖਿਆ ਹੈਗਾ। ਤੇ ਰੈਸਟੋਰੈਂਟ ਨੇ ਕਿਹਾ ਜਦੋਂ ਸਾਨੂੰ ਚਿੱਠੀ ਮਿਲ ਗਈ ਵੀ ਹੁਣ ਇਹ ਤਾਂ ਨਾ ਹੀ ਆ ਵੀ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਸਾਰਾ ਕੁਝ ਚੋਰੀ ਕਰ ਲਿਆ, ਪਰ ਜੇ ਇਨ ਐਂਡ ਆਊਟ ਵਾਲੇ ਕਹਿੰਦੇ ਆ ਵੀ ਨਹੀਂ ਜੀ ਨਾਂ ਨਹੀਂ ਚਾਹੁੰਦੇ ਤੇ ਅਸੀਂ ਇਸ ਦਾ ਨਾਮ ਬਦਲ ਕੇ ਡਬਲ ਤੋਂ ਬਰਗਰ ਤੇ ਐਨੀਮਲ ਫਰਾਈਜ਼ ਤੋਂ ਸੀਕ੍ਰੇਟ ਮੀਨੂ ਫਰਾਈਜ਼ ਇਹ ਜਿਹੜਾ ਰੱਖ ਦਿੱਤਾ ਹੈਗਾ। ਤੇ ਕਹਿੰਦੇ ਭਈ ਇਨ ਐਂਡ ਗ੍ਰੈਬ ਕਰਕੇ ਬਰਗਰਸ ਤੇ ਇਹ ਜਿਹੜਾ ਰੈਸਟੋਰੈਂਟ ਆ ਜਿਹਨੂੰ ਇਨ ਐਂਡ ਆਊਟ ਵੱਲੋਂ ਜਿਹੜਾ ਲੈਟਰ ਆ ਉਹ ਜਾਰੀ ਕੀਤਾ ਗਿਆ ਸੀ, ਨਹੀਂ ਤਾਂ ਤੁਹਾਡਾ ਜਿਹੜਾ ਲਾਸੂਟ ਆ ਤੁਹਾਡੇ ਅਗੇਂਸਟ ਕਰਾਂਗੇ। 2023 ਦੇ ਵਿੱਚ ਵੀ ਇੱਕ ਮੈਕਸੀਕੋ ਦੇ ਵਿੱਚ ਬਰਗਰ ਰੈਸਟੋਰੈਂਟ ਆ, ਉਹ ਵੀ ਗ੍ਰਿਲਡ ਬਰਗਰਸ ਟੌਪਡ ਵਿਦ ਫਰਾਈਜ਼ ਤੇ ਸਪੈਸ਼ਲ ਸੌਸ ਰੈੱਡ ਟਰੇ ਦੇ ਉੱਤੇ ਜਿੱਦਾਂ ਦਾ ਇਨ ਐਂਡ ਆਊਟ ਵਾਲੇ ਫੇਮਸ ਹੁੰਦੇ ਉਹ ਵਰਤ ਰਹੇ ਸੀ। ਤੇ ਉਹਨਾਂ ਦੇ ਉੱਤੇ ਜਿਹੜਾ ਇਨ ਐਂਡ ਆਊਟ ਨੇ ਕੋਈ ਲੈਟਰ ਭੇਜਿਆ ਜਾਂ ਨਹੀਂ, ਜਾਂ ਕੋਈ ਅਸਰ ਹੋਇਆ, ਪਰ ਇਹ ਨਹੀਂ ਪਤਾ ਚੱਲ ਸਕਿਆ। ਪਰ ਇਨ ਐਂਡ ਆਊਟ ਨੇ ਜ਼ਰੂਰ ਸੈਨ ਡੀਗੋ ਦੇ ਵਿੱਚ ਜਿਹੜਾ ਆ ਉਹ ਇੱਕ ਰੈਸਟੋਰੈਂਟ ਨੂੰ ਲੈਟਰ ਭੇਜਿਆ ਆ। ਇਨ ਐਂਡ ਆਊਟ ਜੋ ਰੈਸਟੋਰੈਂਟ ਆ ਇਹ ਵਾਲਡਵਿਨ ਪਾਰਕ 1948 ਦੇ ਵਿੱਚ ਸ਼ੁਰੂ ਹੋਏ ਸੀ। ਹੁਣ ਇਹਨਾਂ ਦੀਆਂ ਲੋਕੇਸ਼ਨਾਂ ਨਵਾਡਾ, ਐਰੀਜ਼ੋਨਾ, ਯੂਟਾ, ਟੈਕਸਸ, ਓਰੇਗਨ, ਕੋਲੋਰਾਡੋ ਤੇ ਆਇਡਾਹੋ ਦੇ ਵਿੱਚ ਹੈਗੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਰੁਕ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਇੱਕ ਬੰਦੇ ਨੂੰ 2018 ਦੇ ਇੱਕ ਮਾਮਲੇ ਦੇ ਵਿੱਚ 3 ਲੋਕਾਂ ਦੀ ਮੌਤ ਤੇ 2 ਹੋਰ ਲੋਕਾਂ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਦੇ ਵਿੱਚ ਦੋਸ਼ੀ ਪਾਇਆ ਗਿਆ ਸੈਲਵਿਨ ਫੇਬੀਅਨ ਸਲਜ਼ਾਰ। ਇਹ ਦੱਸਿਆ ਗਿਆ ਕਿ ਲਾਸ ਐਂਜਲਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਆਫਿਸ ਦੇ ਵਿੱਚੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹਨੂੰ 31 ਜੁਲਾਈ 2018 ਨੂੰ ਆਪਣੀ ਇੱਕ ਗਰਭਵਤੀ ਪ੍ਰੇਮਿਕਾ ਤੇ ਉਹਦੇ ਦੋਸਤਾਂ ਤੇ ਗੋਲੀਬਾਰੀ ਕਰਨ ਤੇ ਇੱਕ ਦੀ ਕਤਲ ਕਰਨ, ਦੂਜੇ ਨੂੰ ਘਾਤਕ ਜ਼ਖਮੀ ਕਰਨ ਜਾਂ ਸੀਰੀਅਸ ਇੰਜਰਡ ਕਰਨ ਤੇ ਫਿਰ ਉਸ ਦੇ ਜਿਹੜੇ ਗਰੁੱਪ ਦੇ ਹੋਰ ਮੈਂਬਰ ਸੀ ਉਹਨਾਂ ਦੇ ਕਤਲ ਕਰਨ ਦੇ ਲਈ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀ ਤੇ ਇਸ ਨੇ ਮੌਕੇ ਤੋਂ ਭੱਜ ਗਿਆ ਸੀ। ਡੀਏ ਦੇ ਦਫ਼ਤਰ ਦੇ ਮੁਤਾਬਕ ਸੈਲਜ਼ਾਰ ਨੂੰ ਪਿਛਲੇ ਹਫ਼ਤੇ ਕਤਲ ਦੀਆਂ ਜਿਹੜੀਆਂ ਉਹ ਧਾਰਾਵਾਂ ਦੇ ਤਹਿਤ 3 ਜਿਹੜੇ ਕਤਲ ਹੋਏ ਸੀ ਉਹਨਾਂ ਦੀ ਤੇ 2 ਹੋਰ ਦੀ ਕੋਸ਼ਿਸ਼ ਦੇ ਮਾਮਲੇ ਦੇ ਨਾਲ ਇੱਕ ਬੰਦੇ ਨੂੰ ਡਰਾਉਣ, ਕਾਰਜੈਕਿੰਗ ਕਰਨ ਤੇ ਬੰਦੂਕ ਰੱਖਣ ਦੇ ਸੰਗੀਨ ਮਾਮਲਿਆਂ 'ਚ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀਗਾ।
ਉਹਦੇ ਤੇ ਦੋਸ਼ ਇਹ ਲੱਗਿਆ ਕਿ ਉਸਨੇ ਆਪਣੀ ਪ੍ਰੇਮਿਕਾ ਤੇ ਉਹਦਾ ਜਿਹੜਾ ਗਰੁੱਪ ਸੀਗਾ ਨਾਲ, ਉਹ ਇੱਕ ਟ੍ਰੇਲਰ ਪਾਰਕ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਿਆ। ਦੱਸਿਆ ਜਾ ਰਿਹਾ ਕਿ ਜਿਹੜਾ ਅਪਸੈਟ ਹੋਣ ਤੋਂ ਬਾਅਦ ਉਹਨੇ ਓਪਨ ਫਾਇਰ ਕਰ ਦਿੱਤੇ ਜਿੰਨੀ ਵੀ ਉੱਥੇ ਗੈਦਰਿੰਗ ਸੀਗੀ, ਤੇ ਇਸੇ ਦਰਮਿਆਨ 3 ਲੋਕ ਜਿਹੜੇ ਆ ਉਹ ਮਾਰੇ ਗਏ ਆ। 28 ਸਾਲਾ ਜਿਹੜਾ ਸੈਂਚਜ਼ ਆ ਤੇ 37 ਸਾਲਾ ਇੱਕ ਸੇਠ ਪਡੇਰਾ, ਉਹ ਜਿਹੜੇ ਉਹ ਥਾਂ ਮਾਰੇ ਗਏ ਸੀਗੇ। ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੀ ਇੱਕ ਹੋਰ ਜਿਹੜੀ ਬੀਬੀ ਹੈ ਇਸ ਸ਼ੂਟਿੰਗ ਦੇ ਵਿੱਚ ਮਾਰੀ ਗਈ ਸੀ, ਉਹਦੀ ਜਿਹੜੀ ਉਮਰ ਆ ਉਦੋਂ 23 ਸਾਲ ਸੀ। ਉਹ ਵੀ ਦੱਸਿਆ ਜਾ ਰਿਹਾ ਕਿ 24 ਸਾਲ ਇੱਕ ਹੋਰ ਔਰਤ ਆ, ਉਹਨੂੰ ਉਸ ਤੋਂ ਬਾਅਦ ਜਿਹੜਾ ਹਸਪਤਾਲ ਦੇ ਵਿੱਚ ਜ਼ਖਮੀ ਕਰਵਾਉਣਾ ਪਿਆ ਸੀ, ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਭਰਤੀ ਕਰਾਉਣਾ ਪਿਆ ਸੀਗਾ। ਫਾਇਰਿੰਗ ਤੋਂ ਬਾਅਦ ਜਿਹੜਾ ਸਲਜ਼ਾਰ ਆ ਉਹ ਭੱਜ ਗਿਆ ਸੀਗਾ। ਬਾਅਦ ਦੇ ਵਿੱਚ ਉਹਨੂੰ ਲੱਭਿਆ ਗਿਆ। ਇੱਕ ਫ੍ਰਾਂਸਿਸਕੋ ਮੌਂਟੇਸ ਉਹਦੇ ਜਿਹੜਾ ਫਰੈਂਡ ਸੀਗਾ, ਉਹਦੀ ਰਿਹਾਇਸ਼ ਕਹਿ ਸਕਦੇ ਹਾਂ, ਜੋ ਉਹਦੇ ਫਾਰਮ ਹਾਊਸ ਤੋਂ ਕਹਿ ਸਕਦੇ ਹਾਂ। ਦੱਸਿਆ ਜਾ ਰਿਹਾ ਕਿ ਇਹ ਬੰਦੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਦੋਂ ਵੀ ਇਹਨੇ ਪੁਲਿਸ ਦੇ ਨਾਲ ਧੱਕਾ ਮੁੱਕੀ ਕੀਤੀ ਤੇ ਪੁਲਿਸ ਨਾਲ ਇਹ ਹਿੰਸਕ ਤਰੀਕੇ ਨਾਲ ਪੇਸ਼ ਆਇਆ ਸੀ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਉਹਨੂੰ ਕਈ ਮਾਮਲਿਆਂ ਦੇ ਵਿੱਚ ਉਹਦੇ ਤੇ ਦੋਸ਼ ਲਾਏ ਗਏ, ਜਿਹਦੇ ਵਿੱਚ ਅਲਟੀਮੇਟਲੀ ਉਹ ਕਨਵਿਕਟ ਹੋ ਗਿਆ 6 ਤੋਂ ਜ਼ਿਆਦਾ ਜਿਹੜੇ ਸਾਲਾਂ ਦੇ ਵਿੱਚ। ਇਹਨਾਂ ਸਾਰੇ ਹੀ ਮਾਮਲਿਆਂ ਦੇ ਵਿੱਚ 3 ਲੋਕਾਂ ਦੀ ਮੌਤ, 2 ਲੋਕਾਂ ਦੀ ਮੌਤ ਦੀ ਕਤਲ ਦੀ ਕੋਸ਼ਿਸ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੇ ਉਸ ਤੋਂ ਬਾਅਦ ਹੁਣ ਇਹਨੂੰ ਜਿਹੜਾ ਇਹਨਾਂ ਧਾਰਾਵਾਂ ਦੇ ਤਹਿਤ ਜਦੋਂ ਦੋਸ਼ੀ ਪਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਜ਼ਾ ਦਾ ਜਿਹੜਾ ਉਹ ਐਲਾਨ ਕੀਤਾ ਜਾਣਾ ਜੀ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਇੱਕ ਵਾਇਰਸ ਹੁਣ ਬੱਚਿਆਂ ਦੇ ਵਿੱਚ ਦੇਖੀ ਜਾ ਰਹੀ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ, ਜਿਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਪੈਰਾਲਿਸਿਸ ਹੋ ਸਕਦਾ ਹੈਗਾ। ਐਂਟਰੋਵਾਇਰਸ D68 ਇਹ 268 ਸੈਂਪਲ ਲਏ ਸੀ ਵੇਸਟ ਵਾਟਰ ਸਾਈਟ, ਜਿੱਥੇ ਗੰਦਾ ਪਾਣੀ ਹੁੰਦਾ ਹੈਗਾ ਉੱਥੋਂ, ਤੇ 207 ਦੇ ਵਿੱਚੋਂ ਇਹ ਜਿਹੜੀ ਵਾਇਰਸ ਆ ਉਹ ਲੱਭੀ ਗਈ ਹੈਗੀ ਆ। ਸੇਮ ਪੀਰੀਅਡ ਦੇ ਵਿੱਚ EVD68 ਇਹ ਡਿਟੈਕਟ ਕੀਤੀ ਗਈ ਆ 17 ਵੇਸਟ ਵਾਟਰ ਸਾਈਟਸ ਤੋਂ ਕੈਲੀਫੋਰਨੀਆ ਦੇ ਵਿੱਚ, ਜਿਹੜੇ ਕਿ ਲਾਸ ਐਂਜਲਸ, ਸੈਨ ਡਿਏਗੋ, ਸੈਨ ਫਰਾਂਸਿਸਕੋ, ਸੈਕਰਾਮੈਂਟੋ ਤੇ ਸੈਨ ਹੋਜ਼ੇ ਦੇ ਵਿੱਚ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ EVD68 ਨੂੰ ਕੰਟਰੈਕਟ ਕਰ ਸਕਦੇ ਆ। ਉਹਨਾਂ ਦੇ ਰੈਸਪੀਰੇਟਰੀ ਸਿੰਪਟਮਸ ਆਉਂਦੇ ਹੈਗੇ ਆ। ਇਹ ਜਿਹੜਾ CDCP ਉਹਨਾਂ ਨੇ ਦੱਸਿਆ, ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵਾਲਿਆਂ ਦੇ ਨਾਲ 90% ਕੇਸਿਸ ਜਿਹੜੇ ਆ ਉਹ ਬੱਚਿਆਂ ਦੇ ਵਿੱਚ ਆ ਰਹੇ ਹੈਗੇ ਆ। ਡਾਕਟਰ ਰੋਬਰਟ ਕਿਮ ਫਾਰਲੇ ਐਪੀਡੈਮੀਓਲੋਜਿਸਟ ਹੈਗੇ ਆ ਤੇ ਉਹ ਡਿਸੀਜ਼ ਐਕਸਪਰਟ ਆ, ਤੇ UCLA ਦੇ ਫੀਲਡਿੰਗ ਸਕੂਲ ਆਫ ਪਬਲਿਕ ਹੈਲਥ ਦੇ ਵਿੱਚ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਵੱਧ ਤੋਂ ਵੱਧ ਜਿਹੜਾ ਆ ਬਚਣਾ ਚਾਹੀਦਾ ਆ EVD68 ਤੋਂ, ਕਿਸੇ ਦਾ ਜਿਹੜਾ ਕੰਟੈਕਟ ਨਾ ਹੋਵੇ। ਸੋ ਕਹਿੰਦੇ ਵੀ ਜਦੋਂ ਕਿਸੇ ਨੂੰ ਖੰਘ ਵਗੈਰਾ ਆਉਂਦੀ ਆ, ਛਿੱਕਾਂ ਵਗੈਰਾ ਆਉਂਦੀਆਂ ਆ, ਤੇ ਆਪਣਾ ਮੂੰਹ ਢੱਕ ਕੇ ਰੱਖੋ, ਹੱਥ ਵਗੈਰਾ ਧੋ ਕੇ ਰੱਖੋ। ਜੇ ਕੋਈ ਕਫ ਕਰ ਰਿਹਾ, ਸਨੀਜ਼ ਕਰ ਰਿਹਾ, ਮੇਕ ਸ਼ੋਰ ਕਰੋ ਵੀ ਕਿਸੇ ਜਿਹੜੀ ਜਗ੍ਹਾ ਆ ਉਹ ਕੰਟੈਮੀਨੇਟ ਹੋਈ, ਉਸ ਨੂੰ ਟੱਚ ਨਾ ਕਰੋ। CDC ਨੇ ਕਨਫਰਮ ਕੀਤਾ ਆ ਵੀ 13 ਕੇਸ ਜਿਹੜੇ AFM, ਜਿਨ੍ਹਾਂ ਦੇ ਵਿੱਚੋਂ ਇੱਕ ਕੈਲੀਫੋਰਨੀਆ ਦੇ ਵਿੱਚ ਸਤੰਬਰ 3 ਤੋਂ ਬਾਅਦ ਪਤਾ ਚੱਲਿਆ ਆ, ਇਹ ਲੱਭੇ ਹੈਗੇ ਆ। 2018 ਦੇ ਵਿੱਚ ਕਾਫੀ ਵੱਡੇ ਕੇਸ ਹੋਏ ਸੀ, 238 ਕੇਸ ਕਨਫਰਮ ਹੋਏ ਸੀ ਉਸ ਟਾਈਮ ਦੇ ਉੱਤੇ। 2014 ਤੇ 2016 ਦੇ ਵਿੱਚ ਵੀ ਵਧੇ ਸੀ। ਜਿਹੜੇ ਸਿੰਪਟਮਸ ਆ ਉਹ ਜੇ ਦੱਸਦੇ ਜਾਈਏ, EVD68 ਉਹ ਰਨੀ ਨੋਜ਼, ਬੰਦੇ ਦਾ ਨੱਕ ਵਗਣਾ, ਛਿੱਕਾਂ ਆਉਣੀਆਂ, ਕਫ ਕਰਨਾ, ਬੋਡੀ ਦੇ ਉੱਤੇ ਤੁਹਾਡੇ ਜਿਹੜੀ ਆ ਖੁਜਲੀ ਹੁੰਦੀ ਆ, ਬੋਡੀ ਐਸ਼ਸ, ਬੀਜ਼ਿੰਗ ਤੇ ਡਿਫਿਕਲਟੀ ਬਰੀਥਿੰਗ। ਸੋ ਖਾਸ ਕਰਕੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਆਸਥਮਾ ਹੈਗਾ ਆ, ਜਿਨ੍ਹਾਂ ਨੂੰ ਸਾਹ ਲੈਣ ਦੀ ਤੰਗੀ ਹੈਗੀ ਆ, ਉਹਨਾਂ ਦੇ ਉੱਤੇ ਜੇ ਇਦਾਂ ਦਾ ਅਸਰ ਹੁੰਦਾ ਹੈ ਇਸ ਵਾਇਰਸ ਦਾ, ਤੇ ਉਹ ਬਹੁਤ ਜ਼ਿਆਦਾ ਘਾਤਕ ਹੋਊਗਾ। ਸੋ ਇਹ ਜਿਸ ਤਰ੍ਹਾਂ ਦੇ ਲੱਛਣ ਮੈਂ ਤੁਹਾਨੂੰ ਦੱਸੇ ਆ, ਜਿਹੜੇ ਡਾਕਟਰ ਵੱਲੋਂ ਦੱਸੇ ਗਏ ਆ, ਤੇ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ। ਜੇ ਕਿਸੇ ਨੂੰ ਇਹ ਲੱਗਦਾ ਆ ਤੇ ਉਹ ਇਮੀਡੀਏਟਲੀ ਜਿਹੜਾ ਡਾਕਟਰ ਦੇ ਕੋਲ ਜਾਂ ਹਸਪਤਾਲ ਦੇ ਵਿੱਚ ਜਾਣ। ਤੇ ਡਾਕਟਰ ਨੇ ਇਹ ਵੀ ਕਿਹਾ ਆ ਵੀ ਜਿਹੜੇ ਲੇਟੈਸਟ COVID-19 ਦੇ ਟੀਕੇ ਆ ਉਹ ਲਵਾਉਣੇ ਚਾਹੀਦੇ ਜੀ। ਤੇ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਜਾਂਦੇ ਸਟਾਕ ਦੇ ਬਾਰੇ ਜਾਣਕਾਰੀ ਜੀ। ਬਿਲਕੁਲ, ਤੇ ਜਾਂਦੇ ਇਹ ਵੀ ਦੱਸਦੇ ਜਾਈਏ, ਬੁੱਧਵਾਰ ਨੂੰ ਜਿਹੜਾ ਟੈਂਪਰੇਚਰ ਆ ਉਹ ਕਾਫੀ ਕੂਲ ਰਹਿਣਾ ਹੈਗਾ। 2 ਦਿਨ ਕਾਫੀ ਗਰਮੀ ਰਹੀ ਆ, ਤੇ ਮੁੜ ਕੇ ਫੇਰ ਗਰਮੀ ਵਧਣ ਦੇ ਚਾਂਸ ਆ। ਹਜੇ ਅਕਤੂਬਰ ਤੱਕ ਏਦਾਂ ਚੱਲੂਗਾ, ਕਿਉਂਕਿ ਅਕਤੂਬਰ ਮਹੀਨੇ ਤੱਕ ਜਿਹੜੇ ਅੱਗਾਂ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ। ਅਕਤੂਬਰ ਨੂੰ ਫਾਇਰ ਮੰਥ ਕਰਕੇ ਵੀ ਜਿਹੜਾ ਜਾਣਿਆ ਜਾਂਦਾ ਹੈਗਾ ਆ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਚਾਈਨਾ ਵਾਲਿਆਂ ਨੇ ਸਟਿਮੂਲਸ ਪੈਕੇਜ ਦਿੱਤੇ ਆ
ਤਾਂ ਕਿ ਜਿਹੜਾ ਮਾਰਕੀਟ ਆ ਉਸ ਨੂੰ ਬੂਸਟ ਕੀਤਾ ਜਾ ਸਕੇ। ਤੇ ਆਪਣੇ ਇੱਧਰ ਡਾਊ ਜੋਨ ਇੰਡਸਟਰੀਅਲ ਜੋ ਆ ਉਹ 52.17 ਪੁਆਇੰਟ ਅਪ ਗਿਆ ਆ, ਕਲੋਜ਼ ਹੋਇਆ 42,176.82 ਦੇ ਉੱਤੇ। S&P ਇੰਡੈਕਸ ਜਿਹੜਾ ਅਪ ਗਿਆ ਹੈਗਾ 0.05%, ਕਲੋਜ਼ ਹੋਇਆ 5720.57 ਦੇ ਉੱਤੇ। ਤੇ ਇਸੇ ਤਰ੍ਹਾਂ ਜਿਹੜਾ ਨੈਸਡੈਕ ਆ ਉਹ ਅਪ ਗਿਆ 0.20% ਤੇ ਕਲੋਜ਼ ਹੋਇਆ 18,011.11 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1.34 ਦੇ ਬਰਾਬਰ, ਤੇ ਇਸੇ ਤਰ੍ਹਾਂ ਇੰਡੀਆ ਦੇ $83.58 ਦੇ ਬਰਾਬਰ, ਤੇ ਪਾਕਿਸਤਾਨ ਦੇ $277.85 ਦੇ ਬਰਾਬਰ $1 ਦੀ ਕੀਮਤ ਰਹੀ ਹੈ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।